With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ। ਵੀਅਰਸ, ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਿਕ ਅੱਜ ਪੰਜਾਬ ਦੀ ਧਰਤੀ ਤੇ 14 ਅਪ੍ਰੈਲ ਦੀ ਸਵੇਰ ਹੈ। ਸੋ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਖਾਲਸਾ ਸਾਜਨ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦਿੰਦੇ ਹਾਂ। ਬਾਹਰ ਦੇ ਬਹੁਤ ਸਾਰੇ ਦੇਸ਼ ਸਿੱਖਾਂ ਦੀ ਵੱਖਰੀ ਹੋਣ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਦਿਨ ਦਿਹਾੜੇ ਮਨਾਉਂਦੇ ਹਨ, ਪਰ ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਹਿੰਦੂਕਰਨ ਕਰਕੇ ਇਹ ਦਿਨ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ ਸਿੱਖ ਕੌਮ ਪੂਰੀ ਤਰ੍ਹਾਂ ਕਨਫਿਊਜ਼ਨ ਵਿੱਚ ਹੈ ਕਿ ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਵੇ ਜਾਂ ਫਿਰ 14 ਅਪ੍ਰੈਲ ਨੂੰ। ਵੀਅਰਸ, ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨਾਲ ਵਿਸਾਖੀ ਦਿਨਾਂ ਦੀ ਕਨਫਿਊਜ਼ਨ ਅਤੇ ਖਾਲਸਾ ਸਾਜਨਾ ਦਿਵਸ ਸੰਬੰਧੀ ਵਿਸ਼ੇਸ਼ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੇ ਪਰਿਵਾਰ ਨੂੰ ਸਾਡੀ TV 84 ਦੀ ਪੂਰੀ ਟੀਮ ਵੱਲੋਂ ਖਾਲਸਾ ਸਾਜਨ ਦਿਵਸ ਦੀ ਅਸੀਂ ਵਧਾਈ ਦਿੰਦੇ ਹਾਂ। ਸੋ ਸਮੁੱਚੇ ਸਿੱਖ ਸੰਸਾਰ ਨੂੰ ਵਧਾਈ ਦਿੰਦਾ ਹਾਂ ਜੀ। ਥੈਂਕ ਯੂ ਸੋ ਮਚ ਵੀਰ ਜੀ। ਪ੍ਰਿੰਸੀਪਲ ਸਾਹਿਬ, ਜਿਸ ਤਰ੍ਹਾਂ ਪੰਜਾਬ ਵਿੱਚ ਆਲਰੇਡੀ ਵਿਸਾਖੀ ਜਿਹੜੀ ਸੈਲੀਬ੍ਰੇਸ਼ਨ ਆਲਰੇਡੀ ਹੋ ਚੁੱਕੀ ਹੈ, ਬਾਹਰ ਦੇ ਦੇਸ਼ਾਂ ਦੇ ਵਿੱਚ ਅਸੀਂ ਜਿਹੜਾ ਇਹ ਦਿਨ ਹੈ ਕੱਲ ਨੂੰ ਮਨਾਉਣਾ ਹੈ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲੋਂ ਖਾਲਸਾ ਸਾਜਨਾ ਦਿਵਸ ਸੰਬੰਧੀ ਜਾਣਕਾਰੀ ਲੈਣਾ ਚਾਹਾਂਗੇ ਕਿ ਇਸ ਦਿਨ ਦੀ ਮਹੱਤਤਾ, ਇਸ ਦੀ ਹਿਸਟਰੀ, ਇਸ ਦੇ ਪਿਛੋਕੜ ਬਾਰੇ ਸਾਨੂੰ ਵੇਰਵੇ ਸਹਿਤ ਜਾਣਕਾਰੀ ਦਿਓ। ਮੈਂ ਸਭ ਤੋਂ ਪਹਿਲਾਂ ਸਮੁੱਚੇ ਸਿੱਖ ਸੰਸਾਰ ਵਿੱਚ ਵਸਦੇ ਹੋਏ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਭਾਈਚਾਰੇ ਨੂੰ ਅੱਜ ਦੇ ਖਾਲਸਾ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਜੀ। ਜਦੋਂ ਵਿਸਾਖੀ ਦੀ ਮਹੱਤਤਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ ਤਾਂ ਇਹ ਪਤਾ ਲੱਗਦਾ ਹੈ ਇਤਿਹਾਸ ਦੇ ਪੰਨਿਆਂ ਤੋਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲਗਭਗ 800 ਸਾਲ ਪਹਿਲਾਂ ਹੀ ਸਾਡਾ ਦੇਸ਼ ਗੁਲਾਮ ਹੋ ਚੁੱਕਾ ਸੀ। ਬਿਲਕੁਲ। ਅਨੇਕਾਂ ਖਾਨਦਾਨਾਂ ਨੇ
ਇਸ ਦੇਸ਼ ਦੇ ਉੱਤੇ ਆਪਣੀ ਹਕੂਮਤ ਕੀਤੀ ਔਰ ਮਨਮਰਜ਼ੀ ਦੇ ਆਰਡਰ ਚਲਾਏ। ਲੋਕਾਂ ਦੀ ਅਣਖ, ਲੋਕਾਂ ਦੀ ਗੈਰਤ ਔਰ ਦੇਸ਼ ਵਾਸੀਆਂ ਦੀ ਜਿਹੜੀ ਇੱਜ਼ਤ ਆਜ਼ਾਦੀ ਬਿਲਕੁਲ ਮਿੱਟੀ 'ਚ ਮਿਲ ਚੁੱਕੀ ਸੀ। ਕਿਉਂਕਿ ਸੰਸਾਰ ਦੇ ਉੱਤੇ ਮਨੁੱਖਤਾ ਨੂੰ ਸੰਪੂਰਨਤਾ ਬਖਸ਼ਣ ਵਾਲੀ ਕੋਈ ਵਿਚਾਰਧਾਰਾ ਪਹਿਲਾਂ ਪੈਦਾ ਨਹੀਂ ਹੋਈ ਸੀ। ਸੋ ਐਸੇ ਸਮੇਂ ਸੁਣੀ ਪੁਕਾਰ ਦਾਤਾ ਸਾਹਿਬ ਗੁਰੂ ਨਾਨਕ ਜਗ ਮਾਹੇ ਬਿਠਾਇਆ, ਜਿਨ੍ਹਾਂ ਨੇ ਦੇਸ਼ ਵਾਸੀਆਂ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਸਮੁੱਚੇ ਸੰਸਾਰ ਦੇ ਵਿੱਚ ਮਨੁੱਖਤਾ ਨੂੰ ਇੱਕ ਐਸੀ ਜੀਵਨ ਜੁਗਤ ਸਿਖਾਉਣ ਦਾ ਸੰਕਲਪ ਲਿਆ ਜੋ ਜੀਵਨ ਜੁਗਤ ਇੱਕ ਸੰਪੂਰਨ ਮਨੁੱਖ ਦੀ ਆਖੀ ਜਾ ਸਕਦੀ ਹੈ। ਕਿਉਂਕਿ ਮਨੁੱਖਤਾ ਨੂੰ ਸੰਪੂਰਨਤਾ ਬਖਸ਼ਣ ਲਈ ਹੋਈ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਭੇਜਿਆ। ਸੁਣੀ ਪੁਕਾਰ ਦਾਤਾਰ ਪ੍ਰਭੂ ਗੁਰੂ ਨਾਨਕ ਜਗ ਮਾਹੇ ਬਿਠਾਇਆ, ਜਿੱਥੇ ਪਾਵਨ ਬਚਨ ਭਾਈ ਗੁਰਦਾਸ ਜੀ ਨੇ ਲਿਖੇ ਹਨ। ਭਾਈ ਨੰਦ ਲਾਲ ਜੀ ਕਹਿੰਦੇ ਨੇ ਗੁਰੂ ਨਾਨਕ ਆਮਦ ਨਾਰਾਇਣ ਸਰੂਪ। ਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀਆਂ ਸਾਰੀਆਂ ਸ਼ਕਤੀਆਂ ਦੇ ਮਾਲਕ ਬਣ ਕੇ ਇਸ ਸੰਸਾਰ ਦੇ ਵਿੱਚ ਆਏ। ਇਹੋ ਹੀ ਕਾਰਨ ਹੈ ਗੁਰਬਾਣੀ ਵਿੱਚ ਆਪ ਨਾਰਾਇਣ ਕਲਾਧਾਰ ਜਗ ਮੈਂ ਪ੍ਰਭਰੇ ਕਹਿ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਮਦ ਨੂੰ ਦਰਸਾਇਆ ਗਿਆ ਹੈ। ਕਿਉਂਕਿ ਉਹ ਕੰਮ ਸਾਰੇ ਪੀਰ ਪੈਗੰਬਰ ਸ਼ੇਖ ਮਸਾਈ ਕੌਲੀਏ ਜੋ ਉਹਨਾਂ ਤੋਂ ਪਹਿਲਾਂ ਸੰਸਾਰ ਵਿੱਚ ਆ ਚੁੱਕੇ ਸਨ, ਉਹ ਨਹੀਂ ਕਰ ਸਕੇ ਜੋ ਕਾਰਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਹਯਾਤੀ ਦੇ ਵਿੱਚ ਕਰਕੇ ਰੱਖ ਦਿੱਤਾ। ਸੋ ਖਾਲਸਾ ਪੰਥ ਦੀ ਸਾਜਨਾ ਇਹ ਕੇਵਲ ਅਸੀਂ ਇਹ ਨਹੀਂ ਕਹਿ ਸਕਦੇ ਕਿ 30 ਮਾਰਚ 1699 ਦੀ ਹੋਈ, ਬਲਕਿ ਖਾਲਸਾ ਪੰਥ ਦੀ ਸਾਜਨਾ ਤਾਂ ਨਹੀਂ, ਸਾਜਨਾ ਦੀ ਨੀਂਹ, ਖਾਲਸਾ ਪੰਥ ਦੀ ਨੀਂਹ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਦੌਰਾਨ ਹੀ ਰੱਖ ਕੇ ਜਦੋਂ ਇਹ ਪਹਿਲੀ ਸ਼ਰਤ ਲਾਈ ਸੀ ਕਿ ਜਿਸਨੇ ਇਸ ਪੰਥ ਦੇ ਵਿੱਚ ਸ਼ਾਮਲ ਹੋਣਾ ਹੈ ਉਹਦੇ ਲਈ ਜ਼ਰੂਰੀ ਹੈ ਕਿ ਜਦ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧਰੀਜੈ, ਫਿਰ ਬੀਜੈ ਕਾਣ ਨਾ ਕੀਜੈ। ਸੋ ਗੁਰੂ ਨਾਨਕ ਪਾਤਸ਼ਾਹ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਜਿਸ ਨਿਰਮਲ ਤੇ ਨਿਆਰੇ ਪੰਥ ਦੀ ਨੀਂਹ, ਨਿਰਮਲ ਤੇ ਨਿਆਰੇ ਪੰਥ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਸੀ, ਪਰ ਜਿਹਨੂੰ ਸੰਪੂਰਨਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 30 ਮਾਰਚ 1699 ਨੂੰ ਦਿੱਤੀ। 10 ਗੁਰੂ ਸਾਹਿਬਾਨ ਨੇ ਉਸੇ ਪੰਥ ਦੀ ਤਰੱਕੀ ਦੇ ਲਈ, ਉਸੇ ਪੰਥ ਦੀ ਚੜ੍ਹਦੀ ਕਲਾ ਦੇ ਲਈ, ਉਸੇ ਹੀ ਪੰਥ ਨੂੰ ਆਪਣੀ ਮੰਜ਼ਿਲੇ ਮਕਸੂਦ ਵੱਲ ਲਿਜਾਣ ਦੇ ਲਈ ਯਥਾ ਸ਼ਕਤ ਯੋਗਦਾਨ ਪਾਇਆ। ਕਿਉਂਕਿ ਖਾਲਸਾ ਪੰਥ ਦੀ ਸਾਜਨਾ ਦਿਵਸ ਹੈ, ਇਸ ਲਈ ਖਾਲਸਾ ਸ਼ਬਦ ਜਿਹੜਾ ਹੈ ਉਹ ਸਾਡੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਜੁੜ ਚੁੱਕਿਆ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਭਗਤ ਕਬੀਰ ਜੀ ਦੀ ਬਾਣੀ 1508 ਈਸਵੀ ਵਿੱਚ ਬਨਾਰਸ ਦੀ ਧਰਤੀ ਤੋਂ ਪ੍ਰਾਪਤ ਕੀਤੀ, ਬਾਬਾ ਕਬੀਰ ਜੀ ਦੀ ਬਾਣੀ ਦੇ ਵਿੱਚ ਇਹ ਸ਼ਬਦ ਖਾਲਸਾ ਦਰਜ ਸੀ। ਜਦੋਂ ਬਾਬਾ ਜੀ ਦੇ ਪਾਵਨ ਬਚਨ ਪੜ੍ਹਦੇ ਆ ਉਹ ਵੀ ਖਾਲਸੇ ਦੀ ਨਿਆਰੇਪਣ ਲਈ ਸੂਚਕ ਹਨ ਕਿ ਬੰਖੰਡ ਜਾਏ ਜੋਗ ਤਪ ਕੀਨੋ, ਖੰਡ ਮੂਲ ਚੁਣ ਖਾਇਆ, ਨਾਗੀ ਵੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਿਖਾਇਆ, ਭਗਤ ਨਾਰ ਦੀ ਰਿਦੇ ਨਾ ਆਈ ਕਾਸ਼ ਕੂਸ਼ ਤਨ ਦੀਨਾ, ਰਾਗ ਰਾਗ ਨੇ ਡਿੱਗ ਹੋਏ ਬੈਠਾ ਉਨ ਹਰ ਤੇ ਕਹਿ ਲੀਨਾ, ਪਰਿਓ ਕਾਲ ਸਵੇ ਜਗ ਉੱਪਰ ਮਾਰੇ ਲਿਖੇ ਭ੍ਰਮ ਗਿਆਨੀ, ਕੌਲ ਕਬੀਰ ਜਨ ਭਾਏ ਖਾਲਸੇ ਪ੍ਰੇਮ ਭਗਤ ਜੈ ਜਾਨੀ। ਉਧਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਨ ਜਦ ਤੱਕ ਪ੍ਰੇਮ ਖੇਲਣ ਕਾ ਚਾਓ, ਤੇ ਬਾਬਾ ਕਬੀਰ ਜੀ ਨੇ ਵੀ ਐਸੀ ਵਿਚਾਰਧਾਰਾ ਦਿੱਤੀ ਕਿ ਜੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ ਤਾਂ ਪ੍ਰੇਮ ਭਗਤ ਹੈ ਜਾਨੀ, ਪ੍ਰੇਮੀ ਪ੍ਰੇਮਾ ਭਗਤੀ ਦੇ ਰਾਹੀਂ ਹੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਪਛਾਣਿਆ ਜਾ ਸਕਦਾ ਹੈ। ਸੋ ਬਾਬਾ ਕਬੀਰ ਜੀ ਦੇ ਬਚਨਾਂ ਤੋਂ ਜੋ ਗੁਰਬਾਣੀ ਦੀ ਦਰਜਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਖਾਲਸਾ ਸ਼ਬਦ ਸਾਡੇ ਨਾਲ ਜੁੜ ਚੁੱਕਿਆ ਸੀ। ਇਹਦੇ ਨਾਲ ਨਾਲ ਇਹ ਵੀ ਚੇਤਾ ਰੱਖਣ ਵਾਲੀ ਗੱਲ ਕਿ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਨੇ ਜਦੋਂ ਧਰਮ ਪ੍ਰਚਾਰ ਦੇ ਵਿੱਚ 22 ਮੰਜੀਆਂ ਤੇ 52 ਪਿਛਲੇ 22 ਸੈਂਟਰ ਧਰਮ ਪ੍ਰਚਾਰ ਦੇ ਤੇ 52 ਸਬ ਸੈਂਟਰ ਨਿਯੁਕਤ ਕੀਤੇ, ਉਹਨਾਂ ਤੋਂ ਬਿਨਾਂ ਜਿਸ ਸੰਗਤ ਦਾ ਸਿੱਧਾ ਸੰਬੰਧ ਗੁਰਬਾਣੀ ਦੇ ਨਾਲ ਹੁੰਦਾ ਸੀ ਉਹਨੂੰ ਖਾਲਸਾ ਸੰਗਤ ਆਖਿਆ ਜਾਂਦਾ ਸੀ। ਐਸਾ ਇਤਿਹਾਸ ਦੇ ਵਿੱਚ ਲਿਖਿਆ ਹੈ। 6ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਦੇ ਹੁਕਮਨਾਮਿਆਂ ਵਿੱਚ ਵੀ ਪੂਰਵ ਕੀ ਸੰਗਤ ਗੁਰੂ ਕਾ ਖਾਲਸਾ ਹੋਏ ਇਹ ਸ਼ਬਦ ਦਰਸਾਉਂਦਾ ਹੈ। ਤੇ ਪਹਿਲੇ ਜਾਮੇ ਤੋਂ ਹੀ ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ ਗਈ ਸੀ। ਪਹਿਲੇ ਜਾਮੇ ਤੋਂ ਹੀ ਖਾਲਸਾ ਸ਼ਬਦ ਸਾਡੇ ਨਾਲ ਜੁੜ ਚੁੱਕਿਆ ਸੀ। 10ਵੇਂ ਪਾਤਸ਼ਾਹ ਦੇ ਵੇਲੇ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਗੁਰੂ ਨਾਨਕ ਪਾਤਸ਼ਾਹ ਦੀ ਸਾਜੀ ਨਿਵਾਜੀ ਹੋਈ ਸੰਗਤ ਨੂੰ ਖਾਲਸੇ ਦਾ ਰੂਪ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਵਿਸਾਖੀ ਤੇ
ਕਿਉਂਕਿ ਵਿਸਾਖੀ ਦਾ ਤਿਉਹਾਰ ਤੀਜੇ ਪਾਤਸ਼ਾਹ ਵੱਲੋਂ 1567 ਈਸਵੀ ਵਿੱਚ ਸਿੱਖ ਕੌਮ ਦੀ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਲਈ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਸਿੱਖਾਂ ਵਿੱਚ ਉਤਸ਼ਾਹਤ ਹੋਵੇ, ਸਿੱਖ ਸੰਗਤਾਂ ਉਤਸ਼ਾਹਤ ਹੋਣ ਔਰ ਦੀਵਾਲੀ ਤੇ ਵਿਸਾਖੀ ਤੇ 2 ਇਕੱਠ ਤੀਜੇ ਪਾਤਸ਼ਾਹ ਦੇ ਵੇਲੇ ਸ਼ੁਰੂ ਹੋ ਗਏ ਸਨ। ਕਿਉਂਕਿ ਇਹਨਾਂ ਦਿਨਾਂ ਵਿੱਚ ਫਸਲਾਂ ਕਿਸਾਨ ਜਿਹੜੇ ਰੁਝੇਵਿਆਂ ਤੋਂ ਕੁਝ ਵਿਹਲੇ ਹੁੰਦੇ ਨੇ, ਫਸਲਾਂ ਦੀ ਪਹਿਲਾਂ ਬਿਜਾਈ ਹੋ ਜਾਂਦੀ ਹੈ ਤੇ ਫਸਲਾਂ ਦੀ ਸੰਭਾਲ ਲਈ ਕੁਝ ਟਾਈਮ ਹੁੰਦਾ ਹੈ। ਇਸ ਲਈ 2 ਦਿਹਾੜੇ ਮੌਸਮ ਦੇ ਮੁਤਾਬਕ ਵੀ ਬੜੇ ਵਧੀਆ ਸੀ। ਇਸ ਲਈ ਪੰਥਕ ਤੌਰ ਤੇ ਇਹ 2 ਕੇਂਦਰੀ ਸਮਾਗਮ ਸਾਡੇ ਜਿਹੜੇ ਕੌਮੀ ਪੱਧਰ ਤੇ ਖਾਲਸਾ ਪੰਥ ਇਕੱਠਾ ਹੁੰਦਾ ਸੀ, ਜਿੱਥੇ ਜਿੱਥੇ ਵੀ ਗੁਰੂ ਸਾਹਿਬਾਨ ਹੁੰਦੇ ਸੀ ਉੱਥੇ ਉੱਥੇ ਇਹ ਖਾਲਸਾ ਇਕੱਠ, ਇਹ ਸਿੱਖ ਕੌਮ ਦੇ ਇਕੱਠ ਕੀਤੇ ਜਾਂਦੇ ਸੀ। 30 ਮਾਰਚ 1699 ਦੀ ਵਿਸਾਖੀ ਨੂੰ ਸਰਬੰਸ ਦਾਨੀ ਦਸ਼ਮੇਸ਼ ਪਿਤਾ ਜੀ ਨੇ ਗੁਰਗੱਦੀ ਦੇ ਵਾਰਸ ਹੋਣ ਕਰਕੇ, ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਹੋਣ ਕਰਕੇ ਇਹ ਇਕੱਠ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕੀਤਾ। ਇਸ ਇਕੱਠ ਦੇ ਵਿੱਚ ਸੱਚੇ ਪਾਤਸ਼ਾਹ ਨੇ ਜੋ ਕੌਤਕ ਵਰਤਾਇਆ ਕਿ ਭਰੇ ਦੀਵਾਨ ਦੇ ਵਿੱਚ ਆ ਕੇ ਸੱਚੇ ਪਾਤਸ਼ਾਹ ਨੇ ਸਿਰਾਂ ਦੀ ਮੰਗ ਕੀਤੀ। ਇੱਕ ਇੱਕ ਕਰਕੇ 5 ਸਿੰਘ ਮਿੱਤਰੇ, 5 ਦੀ ਲੋੜ ਸੀ। ਇਹ ਨਹੀਂ ਕਿਹਾ ਜਾ ਸਕਦਾ ਕਿ ਬਾਕੀ ਸਭ ਜਿਹੜੇ ਭੱਜ ਗਏ। ਜੇ ਸੱਚੇ ਪਾਤਸ਼ਾਹ 500 ਦੀ ਵੀ ਮੰਗ ਕਰ ਲੈਂਦੇ ਤਾਂ 500 ਵੀ ਹੋ ਜਾਣਾ ਸੀ। ਪਰ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਇੱਕ ਇਮਤਿਹਾਨ ਲੈ ਕੇ ਉਸ ਸੰਪੂਰਨ ਮਨੁੱਖ ਦੀ ਸਿਰਜਣਾ ਕਰਨਾ ਚਾਹੁੰਦੇ ਸਨ। ਇਸ ਲਈ 230 ਸਾਲ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਸ਼ਹਾਦਤ, ਉਹ ਸੁਣਨ ਕੀ ਰਹਿਮ ਕਾ ਤੋ ਆਓ ਹਮਾਰੇ ਪਾਸ, ਜਬ ਤੱਕ ਪ੍ਰੇਮ ਖੇਲਨ ਕਾ ਚਾਹੋ ਸਿਰ ਚਰਤਲੀ ਗਲੀ ਮੇਰੀ ਆਓ, ਇੱਕ ਮਾਰਨ ਪੈਰ ਖਰੀਜੈ ਫਿਰ ਭੀਜੈ ਔਰ ਨਤੀਜੇ ਦੇ ਮੁਤਾਬਕ ਉਹ 5 ਸਿੱਖ ਜਿਹੜੇ ਹੈ ਇਸ ਇਮਤਿਹਾਨ ਦੇ ਵਿੱਚੋਂ ਸੰਪੂਰਨ ਹੋਏ ਤੇ ਖਾਲਸਾ ਪੰਥ ਦੀ ਸਿਰਜਣਾ ਜਿਹੜੀ ਸੀ, ਖਾਲਸਾ ਪੰਥ ਦੀ 30 ਮਾਰਚ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਰ ਦਿੱਤੀ ਗਈ। ਤੁਸੀਂ ਇਹ ਨਹੀਂ ਕਹਿ ਸਕਦੇ ਖਾਲਸੇ ਦਾ ਜਨਮ ਦਿਨ ਹੋਇਆ ਹੈ, ਕਿਉਂਕਿ ਸਾਡੇ ਰਹਿਤ ਵਿੱਚ ਅੰਕਿਤ ਹੈ ਖਾਲਸਾ ਅਕਾਲ ਪੁਰਖ ਕੀ ਫੌਜ, ਪਟਿਓ ਖਾਲਸਾ ਪਰਮਾਤਮਾ ਕੀ ਮੌਜ। ਤੇ ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਪਰ ਇਹ ਪ੍ਰਗਟ ਹੋਇਆ ਹੈ ਕਿਉਂਕਿ ਜੇ ਜਨਮ ਦਿਹਾੜਾ ਆਖਾਂਗੇ ਤਾਂ ਜਨਮ ਲੈਣ ਵਾਲੇ ਦੀ ਮੌਤ ਵੀ ਅਵਸ਼ ਹੁੰਦੀ ਹੈ। ਜੋ ਜਨਮ ਹੈ ਸੋ ਜਨਮ ਹੁਆ। ਪਰ ਖਾਲਸਾ ਪੰਥ ਦੀ ਜੋ ਸਿਰਜਣਾ ਹੈ ਸੰਸਾਰ ਦੀ ਇੱਕ ਵਿਚਿੱਤਰ ਘਟਨਾ ਹੈ, ਕਿਉਂਕਿ ਸੰਸਾਰ ਦੇ ਜੀਵਨ ਦਾ ਅੰਤ ਮੌਤ ਨਾਲ ਹੋ ਜਾਂਦਾ ਹੈ, ਪਰ ਖਾਲਸੇ ਦਾ ਜਨਮ ਮੌਤ ਦੇ ਵਿੱਚ ਹੋਇਆ ਹੈ। ਖੰਡ ਖੰਡ ਕਰਨ ਵਾਲੀ ਤੇਗ ਦੀ ਧਾਰ ਵਿੱਚੋਂ ਖਾਲਸਾ ਪੰਥ ਦੀ ਸਿਰਜਣਾ ਦਾ ਐਲਾਨ 30 ਮਾਰਚ 1699 ਦੀ ਵਿਸਾਖੀ ਨੂੰ ਕੀਤਾ ਗਿਆ ਔਰ ਖਾਲਸਾ ਪੰਥ ਨੂੰ ਸੰਪੂਰਨਤਾ ਇਸ ਦਿਹਾੜੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਖਸ਼ੀ ਸੀ। ਇਸ ਲਈ ਖਾਲਸਾ ਜਨਮਿਆ ਨਹੀਂ, ਖਾਲਸਾ ਪ੍ਰਗਟ ਹੋਇਆ ਹੈ ਤੇ ਖਾਲਸਾ ਕਦੇ ਵੀ ਜੋ ਹੈ ਉਹ ਖਤਮ ਨਹੀਂ ਹੋਏਗਾ। ਰਹਿਣ ਦੁਨੀਆ ਤੱਕ, ਜਦੋਂ ਤੱਕ ਧਰਤੀ ਹੈ, ਚੰਦ ਸਿਤਾਰੇ ਹਨ, ਖਾਲਸਾ ਉਸ ਵੇਲੇ ਤੱਕ ਰਹੇਗਾ। ਕਿਉਂਕਿ ਗੁਰੂ ਪਾਤਸ਼ਾਹ ਨੇ ਐਸੇ ਵਿਚਾਰ ਜੋ ਭਾਈ ਨੰਦ ਲਾਲ ਸਿੰਘ ਜੀ ਨੇ ਦਿੱਤੇ ਸਨ ਕਿ ਆਤਮ ਰਸ ਜਾਣ ਹੀ ਸੋ ਹੈ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਖਾਲਸਾ ਤੇਰੇ ਤੇ ਮੇਰੇ ਅਤੇ ਅਕਾਲ ਪੁਰਖ ਵਿੱਚ, ਭਾਵ ਖਾਲਸਾ, ਗੁਰੂ ਤੇ ਅਕਾਲ ਪੁਰਖ, ਇਹ ਤਿੰਨੇ ਹੀ ਇੱਕ ਵਿਅਕਤੀਤਵ ਦੇ ਕਹਿ ਲਈਏ ਵੱਖ-ਵੱਖ ਨਾਮ ਹਨ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ। ਕਿਉਂਕਿ ਜਿਨ੍ਹਾਂ ਗੁਣਾਂ ਦਾ ਮੁਜੱਸਮਾ ਖਾਲਸੇ ਨੂੰ ਬਣਾਇਆ, ਉਹਨਾਂ ਹੀ ਗੁਣਾਂ ਦਾ ਮੁਜੱਸਮਾ ਗੁਰੂ ਸੀ ਤੇ ਉਹਨਾਂ ਹੀ ਗੁਣਾਂ ਦਾ ਸਮੂਹ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਆਪ ਹੈ। ਇਸ ਲਈ ਖਾਲਸੇ ਦੀ ਸਿਰਜਣਾ ਸੰਸਾਰ ਦੀ ਇੱਕ ਵਿਚਿੱਤਰ ਘਟਨਾ ਹੈ। ਖਾਲਸੇ ਨੇ ਕਿਸ ਤਰ੍ਹਾਂ ਦੀ ਜੀਵਨ ਜੁਗਤ ਅਪਣਾਉਣੀ ਹੈ, ਅੱਜ ਲੋੜ ਹੈ ਕਿ ਆਪਣੇ ਮੂਲ ਵਿਰਸੇ ਨਾਲੋਂ ਟੁੱਟ ਕੇ ਅਸੀਂ ਵਿਰਸੇ ਤੋਂ ਦੂਰ ਜਾ ਚੁੱਕੇ ਹਾਂ। ਜੇ ਅਸੀਂ ਖਾਲਸਾ ਬਣਨਾ ਚਾਹੁੰਦੇ ਹਾਂ ਤਾਂ ਗੁਰੂ ਪਾਤਸ਼ਾਹ ਦੇ ਪਾਏ ਹੋਏ ਪੂਰਨੇ, ਸਾਡੇ ਪੁਰਾਤਨ ਬਜ਼ੁਰਗਾਂ ਦੇ ਲਿਖੇ ਹੋਏ ਰਹਿਤਨਾਮੇ, ਗੁਰਬਾਣੀ ਵਿੱਚ ਦੱਸੇ ਹੋਏ ਸਿਧਾਂਤਾਂ ਦੇ ਮੁਤਾਬਕ ਹੀ ਅਸੀਂ ਖਾਲਸਾ ਬਣ ਸਕਦੇ ਹਾਂ। ਅੱਜ ਦੇ ਦਿਹਾੜੇ ਤੇ ਮੈਂ ਸਮੁੱਚੇ ਸੰਸਾਰ ਵਿੱਚ ਵਸਦੇ ਸਿੱਖਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੀ ਅਰਦਾਸ ਅਸੀਂ ਰੋਜ਼ਾਨਾ ਕਰਦੇ ਹਾਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤ ਆਵੇ। ਇਹ ਵਾਹਿਗੁਰੂ 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 3 ਵਾਰ ਕਿਉਂ ਵਰਤਿਆ ਹੈ? ਸਿੱਖ ਨੇ ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ ਉਹ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਭਾਵ ਮਨ ਕਰਕੇ ਕਿਸੇ ਦਾ ਬੁਰਾ ਨਹੀਂ ਤੱਕਣਾ, ਬਚਨਾ ਕਰਕੇ ਪ੍ਰੀਤ ਗਈ ਗੁਰ ਬੋਲ, ਬੁਰੇ ਬਚਨ ਬੋਲਣ ਦੇ ਨਾਲ ਪ੍ਰੀਤ ਟੁੱਟ ਜਾਂਦੀ ਹੈ, ਇਹਦੇ ਬੁਰੇ ਬਚਨ ਵੀ ਬੋਲਣੇ
ਤੀਜੀ ਗੱਲ, ਐਸਾ ਕੰਮ ਮੂਲੇ ਨਾ ਕੀਚੇ ਜਿੱਤ ਅੰਤ ਪਛਤਾਈ ਹੈ। ਉਹਦੇ ਨਾਲ ਜਹਾਂ ਖਾਲਸਾ ਜੀ ਸਾਹਿਬ ਤਾਂ ਰੱਖਿਆ ਰਿਆਇਤ ਰੱਖਿਆ ਤੇ ਰਿਆਇਤ, ਇਹ ਅਕਾਲ ਪੁਰਖ ਵਾਹਿਗੁਰੂ ਆਪਣੇ ਖਾਲਸੇ ਦੀ ਰੱਖਿਆ ਵੀ ਕਰੋ ਤੇ ਸਹਾਇਤਾ ਵੀ ਕਰੋ। ਤੇ ਅਸੀਂ ਇਹ ਕੀਤਾ ਜਿੱਥੇ ਜਿੱਥੇ ਸਿੱਖ ਭਾਈਚਾਰਾ ਵੱਸਦਾ ਹੈ ਉਹਨਾਂ ਦੀ ਸਹਾਇਤਾ ਕਰਨ ਦੇ ਲਈ, ਉਹਨਾਂ ਦੀ ਰੱਖਿਆ ਲਈ ਜੋ ਸਾਡੇ ਕੋਲ ਹੈ ਤਾਕਤ ਉਹ ਵੀ ਜਤਾਉਣੀ ਹੈ ਤੇ ਨਾਲ ਸਹਾਇਤਾ ਵੀ ਕਰਨੀ ਹੈ। ਔਰ ਅਗਲੀ ਗੱਲ, ਦੇਗ ਤੇਗ ਫਤਿਹ। ਖਾਲਸੇ ਨੇ ਆਪਣੇ ਮੁੱਢਲੇ ਸੁਭਾਅ ਦੇ ਮੁਤਾਬਕ ਦੇਗ ਸੂਚਕ ਹੈ ਇਸ ਗੱਲ ਦੀ ਕਿ ਗਰੀਬਾਂ, ਲੋੜਵੰਦਾਂ, ਨਿਮਾਣਿਆਂ ਤੇ ਨਿਠਾਣਿਆਂ ਦੇ ਲਈ ਲੰਗਰ ਦਾ ਪ੍ਰਬੰਧ, ਉਹਨਾਂ ਦੇ ਖਾਣੇ ਦਾ ਪ੍ਰਬੰਧ, ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ। ਦੇਗ ਦਾ ਮਤਲਬ ਸੂਚਕ ਹੈ ਰਾਜਨੀਤਿਕ ਤਾਕਤ ਦੀ। ਜਿਵੇਂ ਅੱਜ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਆਪ ਵਿਦੇਸ਼ਾਂ ਵਿੱਚ ਅਣਖ, ਇੱਜ਼ਤ ਤੇ ਗੈਰਤ ਦੀ ਜ਼ਿੰਦਗੀ ਆਪਣੀ ਮਿਹਨਤ ਦੇ ਨਾਲ ਮਾਣ ਰਹੇ ਹੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਇਹੀ ਸੰਕਲਪ ਕੀਤਾ ਸੀ ਕਿ ਮੇਰਾ ਖਾਲਸਾ ਜਿੱਥੇ ਜਿੱਥੇ ਵੀ ਹੋਵੇ ਉਹ ਚੜ੍ਹਦੀ ਕਲਾ ਦੇ ਨਾਲ ਰਹੇ ਤੇ ਰਾਜਨੀਤਿਕ ਤਾਕਤਾਂ ਨੇ ਉਹਦੇ ਵੀ ਪ੍ਰਾਪਤ ਕਰਨ। ਸੋ ਅੱਜ ਲੋੜ ਹੈ ਹਰ ਸਿੱਖ ਸਰਦਾਰ ਹਰਜੀਤ ਸਿੰਘ ਸਾਜਨ ਬਣ ਜਾਵੇ। ਹਰ ਸਿੱਖ ਜਿਹੜਾ ਹੈ ਉਹ ਆਪਣਾ ਕਰੈਕਟਰ ਨੂੰ ਇੰਨਾ ਉੱਚਾ ਸੁੱਚਾ ਕਰੇ ਕਿ ਦੁਨੀਆ ਦੇ ਲੋਕ ਆਪ ਮੁਹਾਰੇ ਖਾਲਸੇ ਦੀ ਸਿਫਤ ਕਰਨ ਦੇ ਯੋਗ ਹੋ ਜਾਣ। ਸੋ ਖਾਲਸੇ ਨੇ ਜਿੱਥੇ ਦੇਗ ਤੇ ਤੇਗ ਨੂੰ ਯਾਦ ਰੱਖਣਾ ਹੈ ਉੱਥੇ ਵਿਰਧ ਕੀ ਪੈ ਜਾਏ। ਆਪਣਾ ਮੁੱਢ ਕਦੀਮੀ ਸੁਭਾਅ ਜਿਹੜਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ, ਇਸ ਨੂੰ ਵੀ ਕਦੇ ਨਹੀਂ ਭੁਲਾਉਣਾ ਤੇ ਤਾਂ ਹੀ ਪੰਥ ਕੀ ਜੀਤ ਹੋਏਗੀ। ਤੇ ਸ੍ਰੀ ਸਾਹਿਬ ਜੀ ਸਹਾਇ, ਸ੍ਰੀ ਸਾਹਿਬ ਪਾਦ ਸ਼੍ਰੋਮਣੀ ਸਾਹਿਬ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੂਜੇ ਕਿਸੇ ਨੂੰ ਨਹੀਂ ਜਾਣਨਾ। ਤੇ ਖਾਲਸਾ ਜੀ ਕੇ ਬੋਲ ਬਾਲੇ ਵੀ ਖਾਲਸੇ ਨੇ ਚੇਤੇ ਰੱਖਣੇ ਹਨ ਤੇ ਸਾਡਾ ਸੱਭਿਆਚਾਰ, ਸਾਡੀ ਬੋਲੀ, ਸਾਡਾ ਖਾਣ ਪਾਣ, ਪਹਿਰਾਨ, ਕਿਵੇਂ ਸਿੱਖ ਨੇ ਨਸ਼ਿਆਂ ਤੋਂ ਬਚਣਾ ਹੈ, ਇਹ ਸਾਰੀਆਂ ਗੱਲਾਂ ਗੁਰਬਾਣੀ ਤੋਂ ਸੇਧ ਲੈ ਕੇ ਇਹ ਖਾਲਸਾ ਆਪਣੀ ਜੀਵਨ ਜੁਗਤ ਅਪਣਾਏਗਾ। ਉਹਦੇ ਨਾਲ ਇੱਕ ਗੱਲ ਚੇਤੇ ਰੱਖਣੀ, ਜਿਹੜੀ ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਵਿੱਚ ਖਾਲਸਾ ਸੰਬੰਧੀ ਲਿਖੀ ਗਈ ਹੈ ਕਿ ਖਾਲਸਾ ਸਾਰੇ ਧਰਮਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ। ਜਗ ਮੈਂ ਔਰ ਪੰਥ ਸੋ ਜੇਤੇ ਕਰੇ ਨਿੰਦ ਨਾ ਕਾਬੂ ਤੇਤੇ, ਕਿਉਂਕਿ ਉਹ ਪਰਮਾਤਮਾ ਸਭ ਜੋਤ ਜੋਤ ਹੈ ਸੋਏ। ਤੇ ਉਹਦੀ ਜੋਤ ਸਾਰੀ ਮਨੁੱਖਤਾ ਦੇ ਵੀ ਦੇਖ ਕੇ ਅਸੀਂ ਜਿੱਥੇ ਸਿਮਰਨ ਵਿੱਚ ਹਿੱਤ ਜੋੜਨਾ ਹੈ ਉੱਥੇ ਸੇਵਾ ਵੀ ਜਿਹੜੀ ਹੈ ਉਹ ਰੱਖਣੀ ਹੈ। ਇਹੀ ਕਾਰਨ ਸੀ ਖਾਲਸੇ ਦੀ ਪਰਿਭਾਸ਼ਾ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਦੇ ਮੁਤਾਬਕ ਭਾਈ ਨੰਦ ਲਾਲ ਜੀ ਨੇ ਲਿਖ ਦਿੱਤਾ ਸੀ, ਖਾਲਸਾ ਸੋ ਜੋ ਨਿੰਦਾ ਤਿਆਗਿਆ, ਖਾਲਸਾ ਸੋ ਲੜੇ ਹੋਏ ਆਗਿਆ, ਖਾਲਸਾ ਸੋ ਪਰਦ੍ਰਿਸ਼ ਤਿਆਗੇ, ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ, ਖਾਲਸਾ ਸੋ ਨਾਮ ਰਤ ਲਾਗੇ, ਖਾਲਸਾ ਸੋ ਗੁਰੂ ਹਿਤ ਲਾਵੇ, ਗੁਰੂ ਨਾਲ ਪ੍ਰੇਮ ਕਰੇ, ਖਾਲਸਾ ਸੋ ਸਾਰ ਮੋਹ ਪਾਕ ਖਾਵੇ। ਭਾਵ ਕਿਸੇ ਵੀ ਫਰੰਟ ਤੇ ਖਾਲਸਾ ਜਿਹੜਾ ਪਿੱਛੇ ਨਾ ਹਟੇ, ਸਨਮੁਖ ਹੋ ਕੇ ਅੱਗੇ ਵਧੇ। ਖਾਲਸਾ ਸੋ ਜੋ ਨਿਰਧਨ ਕੋ ਪਾਲਾ ਹੈ, ਖਾਲਸਾ ਸੋ ਜੋ ਦੁਸ਼ਟ ਕੋ ਗਾਲਾ ਹੈ। ਕੇਵਲ ਜਬਰ ਤੇ ਜ਼ੁਲਮ ਦੇ ਖਿਲਾਫ ਸਿੱਖ ਨੇ ਆਵਾਜ਼ ਬੁਲੰਦ ਕਰਨੀ ਹੈ। ਕਿਸੇ ਜਾਤ ਪਾਤ, ਦੇਸ਼ ਪ੍ਰਦੇਸ਼ ਦੇ ਵਿਤਕਰੇ ਕਰਕੇ ਕਿਸੇ ਦੇ ਖਿਲਾਫ ਨਹੀਂ ਲੜਨਾ। ਤੇ ਖਾਲਸਾ ਸੋ ਜੋ ਚੜੇ ਤਰੰਗ, ਖਾਲਸਾ ਸੋ ਜੋ ਕਰੇ ਜੰਗ, ਜੰਗ ਆਪਣੇ ਮਨ ਦੇ ਨਾਲ ਕਰਨੀ ਹੈ, ਆਪਸ ਵਿੱਚ ਨਹੀਂ। ਗੁਰੂ ਕੀ ਗੋਲਕ ਕਰਕੇ ਇਹਨਾਂ ਖਾਲਸਾ ਲੜਦਾ ਰਹੇ, ਗੁਰਦੁਆਰਿਆਂ ਦੀਆਂ ਚੌਧਰਾਂ ਕਰਕੇ ਇਹਨਾਂ ਲੜਦਾ ਰਹੇ, ਹੋਰ ਅਹੁਦਿਆਂ ਕਰਕੇ ਇਹਨਾਂ ਲੜਦਾ ਰਹੇ। ਇਸ ਲਈ ਸਿੱਖ ਨੇ ਜੰਗ ਤਾਂ ਕਰਨੀ ਹੈ ਪਰ ਜੋ ਜਨ ਲੀਜੇ ਮਨੇ ਸਿਓ ਸੇ ਪੂਰੇ ਪ੍ਰਧਾਨਾਂ, ਵਿਕਾਰਾਂ ਤੋਂ, ਕੁਕਰਮਾਂ ਤੋਂ ਬਚਣ ਵਾਸਤੇ ਆਪਣੇ ਮਨ ਦੇ ਨਾਲ ਵੀ ਜੂਝਣਾ ਹੈ। ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹਰ ਵੇਲੇ ਖਾਲਸੇ ਦੀ ਡਿਊਟੀ ਸੱਚੇ ਪਾਤਸ਼ਾਹ ਨੇ ਲਾਈ ਹੈ। ਸਮੁੱਚੇ ਸੰਸਾਰ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਮੈਂ ਬੇਨਤੀ ਕਰਾਂਗਾ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ। ਆਓ ਅੱਜ ਕੇ ਦਿਨ ਸਵੈ ਪੜਚੋਲ ਵੀ ਕਰੀਏ ਕਿ ਅਸੀਂ ਕਿੱਥੇ ਰਹਿ ਗਏ ਹਾਂ ਪਿੱਛੇ, ਤੇ ਉਹਨਾਂ ਗੱਲਾਂ ਨੂੰ ਅਸੀਂ ਛੱਡ ਕੇ ਜੋ ਆਪਸੀ ਭਾਈਚਾਰਕ ਸਾਂਝ ਤੋੜਦੀਆਂ ਨੇ, ਅਸੀਂ ਨਿੱਜ ਪ੍ਰਸਤੀ ਵਿੱਚ ਪੈ ਗਏ ਹਾਂ, ਖੁਦ ਪ੍ਰਸਤੀ ਵਿੱਚ ਫਸ ਗਏ ਹਾਂ। ਇਸ ਲਈ ਅਨੰਦਪੁਰ ਦੀ ਧਰਤੀ ਤੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹੀ ਪੈਗਾਮ ਸੰਗਤਾਂ ਨੂੰ ਦੇਣਾ ਚਾਹੁੰਦਾ ਕਿ ਕਲਗੀਧਰ ਦੇ ਪੁੱਤਰ ਧੀਓ ਪੰਥ ਪ੍ਰਸਤ ਬਣ ਕੇ ਜੀਓ, ਪੰਥ ਦੀ ਚੜ੍ਹਦੀ ਕਲਾ ਲਈ, ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕਰੀਏ ਜੀ। ਅਗਲਾ ਸਵਾਲ ਦੱਸੋ ਜੀ। ਬਿਲਕੁਲ ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਫ ਕੋਰਸ ਤੁਸੀਂ ਖਾਲਸਾ ਸਾਜਨ ਦਿਵਸ ਜਿਹੜਾ ਪਿਛੋਕੜ ਸੀਗਾ ਉਸ ਬਾਰੇ ਸਾਨੂੰ ਜਾਣਕਾਰੀ ਦਿੱਤੀ, ਆਲਸੋ ਜਿਹੜਾ ਖਾਲਸੇ ਦੀ ਡਿਊਟੀ ਸੀਗੀ ਉਸ ਦੇ ਬਾਰੇ ਸਾਨੂੰ ਪੂਰਾ ਵੇਰਵਾ ਦਿੱਤਾ। ਸੋ ਤੁਹਾਡਾ ਬਹੁਤ ਧੰਨਵਾਦ ਇਸ ਦੇ ਲਈ। ਤਾਂ ਪ੍ਰਿੰਸੀਪਲ ਸਾਹਿਬ, ਐਜ਼ ਯੂ ਨੋ ਕਿ ਇੰਨਾ ਟਾਈਮ ਨਹੀਂ ਬਚਦਾ ਹੈਗਾ, 3-4 ਮਿੰਟ ਰਹਿ ਗਏ ਨੇ। ਇੱਕ ਹੋਰ ਸਵਾਲ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸਾਡੀ ਡਿਊਟੀ ਦੀ, ਜਿਸ ਤਰ੍ਹਾਂ ਇਹ ਪੂਰਾ ਮਹੀਨਾ ਕੈਨੇਡਾ ਦੇ ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਬਣਾਇਆ ਜਾਂਦਾ ਹੈ ਐਂਡ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਇਸ ਸਾਲ ਜਿਹੜਾ ਹੈਗਾ
ਵਿਸਾਖੀ ਮੌਕੇ ਅਖੰਡ ਪਾਠ ਹੋਇਆ। ਈਵਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿਖੇ ਵੀ ਕੱਲ ਨੂੰ ਇਹ ਦਿਨ ਜਿਹੜਾ ਸੈਲੀਬ੍ਰੇਟ ਕੀਤਾ ਜਾਵੇਗਾ। ਸੋ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਹੜਾ ਸਪਿਰਿਟ ਆਫ ਖਾਲਸਾ ਤੁਸੀਂ ਗੱਲ ਕੀਤੀ ਹੈ, ਇਹ ਬਾਹਰ ਦੇ ਦੇਸ਼ਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ, ਬਾਹਰ ਦੇ ਸਿੱਖਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਇਸ ਦਿਨ ਸੰਬੰਧੀ ਕਿੰਨਾ ਕੁ ਉਤਸ਼ਾਹ ਹੁੰਦਾ ਹੈ, ਕਿਉਂਕਿ ਇਹ ਦਿਨ ਆਲਰੇਡੀ ਇੱਥੇ ਸੈਲੀਬ੍ਰੇਟ ਹੋ ਚੁੱਕਿਆ ਹੈ, ਕਿੰਨਾ ਕੁ ਉਤਸ਼ਾਹ ਹੁੰਦਾ ਹੈ ਸਾਨੂੰ ਇੱਥੇ? ਐਂਡ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਕਿੱਥੇ ਇਸ ਵੇਲੇ ਖੜੇ ਨੇ ਇਸ ਵਿਰਾਸਤ ਨੂੰ ਲੈ ਕੇ, ਇਸ ਬਾਰੇ ਵੀ ਸਾਨੂੰ ਥੋੜਾ ਜਿਹਾ ਚਾਨਣਾ ਪਾਓ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਕਿ ਪੰਜਾਬ ਦੇ ਵਿੱਚ ਉਤਸ਼ਾਹ ਕਿਸ ਤਰ੍ਹਾਂ ਦਾ ਹੁੰਦਾ ਹੈ। ਜਿੱਥੋਂ ਤੱਕ ਉਤਸ਼ਾਹ ਦੀ ਗਿਣਤੀ ਹੈ ਉੱਥੇ ਤੱਕ ਤਾਂ ਮੈਂ ਦੱਸ ਦੇਣਾ ਚਾਹੁੰਦਾ, ਕਮ ਸੇ ਕਮ 8-10 ਲੱਖ ਬੰਦਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਨਤਮਸਤਕ ਹੋ ਚੁੱਕਾ ਹੋਣਾ ਹੈ। ਪਰ ਲੀਡਰਲੈਸ ਕੌਮ ਜਿੱਥੇ ਅੰਧਾ ਆਗੂ ਜੇਠੀ ਕਿਉਂ ਪਾਦਰ ਜਾਣੇ, ਆਪ ਮੁੱਛੇ ਮਤ ਹੋਸ਼ੀਏ ਕਿਉਂ ਰਾਹ ਪਛਾਣੇ, ਗੁਰਬਾਣੀ ਤੋਂ ਸੇਧ ਨਾ ਲੈਣ ਕਰਕੇ, ਆਪਣੇ ਮਹਾਨ ਵਿਰਸੇ ਤੋਂ ਟੁੱਟ ਜਾਣ ਕਰਕੇ ਮਤਲਬ ਪ੍ਰਸਤ ਆਗੂ ਲੋੜ ਜਿਹੜੀ ਆਪਣੀ ਨੂੰ ਮੁੱਖ ਰੱਖ ਕੇ ਹੀ ਉਹ ਕੌਮ ਨੂੰ ਅਗਵਾਈ ਦੇਣ ਵਿੱਚ ਅਸਮਰੱਥ ਹੋਏ ਹਨ। ਭਾਵੇਂ ਵੱਖ-ਵੱਖ ਸੰਸਥਾਵਾਂ ਜਿਹੜੀਆਂ ਇਸ ਗੱਲ ਦੇ ਲਈ ਯਤਨਸ਼ੀਲ ਹਨ, ਦੇਸੀ ਸਿੱਖ ਸਾਰੇ ਇਸ ਗੱਲ ਦੇ ਲਈ ਚਿੰਤਤ ਹਨ ਕਿ ਜਿਸ ਮਕਸਦ ਦੇ ਲਈ ਐਡੇ ਵੱਡੇ ਇਕੱਠ ਹੋ ਰਹੇ ਨੇ, ਉਹ ਮਕਸਦ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਕੋਈ ਪ੍ਰੋਗਰਾਮ ਨਹੀਂ ਲਿਖੇ ਜਾ ਰਹੇ, ਪਰ ਖੁਦ ਪ੍ਰਸਤੀ ਐਸੀ ਹਾਵੀ ਹੋ ਚੁੱਕੀ ਹੈ, ਤਿਆਗ ਦੀ ਭਾਵਨਾ ਜਿਹੜੀ ਸਿੱਖਾਂ ਨੇ ਬਿਲਕੁਲ ਛੱਡ ਦਿੱਤੀ ਹੈ। ਉਹ ਮਤਲਬ ਪ੍ਰਸਤੀ ਕਰਕੇ ਆਪਣੇ ਮਕਸਦ ਵਾਸਤੇ ਜਿਹੜਾ ਸਿਆਸੀ ਹੈ ਉਹ ਸਿਆਸਤ ਵਿੱਚ ਸਫਲ ਹੋਣਾ ਚਾਹੁੰਦਾ ਹੈ, ਤੇ ਜਿਹੜਾ ਕੋਈ ਆਪਣੇ ਡੇਰੇ ਚਲਾਉਣੇ ਚਾਹੁੰਦਾ ਹੈ ਉਹ ਡੇਰਿਆਂ ਵੱਲ ਨੂੰ ਸਿੱਖਾਂ ਨੂੰ ਪ੍ਰੇਰ ਰਿਹਾ ਹੈ। ਸਾਡੀ ਇਹ ਬਦਕਿਸਮਤੀ ਹੈ ਕਿ ਕੌਮ ਦੇ ਪਾਸ ਕੋਈ ਐਸਾ ਸਾਂਝਾ ਫਰੰਟ ਨਹੀਂ। ਲੋੜ ਸੀ ਕਿ ਯਹੂਦੀਆਂ ਦੀ ਸੇਧ ਲੈ ਕੇ ਅੱਜ ਕੌਮ ਦੇ ਬੁੱਧੀਜੀਵੀ ਜਿਹੜੇ ਨੇ ਆਪਣੇ ਉਦਮ ਕਰਕੇ ਬੁੱਧੀਜੀਵੀਆਂ ਦਾ ਕੋਈ ਐਸਾ ਅਗਵਾਈ ਦੇਣ ਵਾਲਾ ਥਿੰਕ ਟੈਂਕ ਜਿਹੜਾ ਹੈ ਉਹ ਤਿਆਰ ਕਰ ਲੈਂਦੇ, ਪਰ ਬਦਕਿਸਮਤੀ ਕੌਮ ਇਸ ਪਾਸੇ ਵੱਲ ਸੋਚ ਨਹੀਂ ਰਹੀ। ਔਰ ਇਹੀ ਬਦਕਿਸਮਤੀ ਹੈ ਸਭ ਤੋਂ ਵੱਡੀ ਕਿ ਪੰਜਾਬ ਦੇ ਵਿੱਚ ਸਿੱਖੀ ਜਿਹੜੀ ਹੈ ਉਹ ਸਾਨੂੰ ਉਤਨੀ ਚੜ੍ਹਦੀ ਕਲਾ ਵਾਲੀ ਨਹੀਂ ਦਿਖਦੀ, ਬਲਕਿ ਨੈਗੇਟਿਵ ਪੱਖ ਵੱਲ ਔਰ ਉਹ ਪੁੱਠੀ ਗਿਣਤੀ ਜਿਹੜੀ ਹੈ ਸ਼ੁਰੂ ਹੋਈ ਦਿਸਦੀ ਹੈ। ਪਰ ਬਾਹਰਲੇ ਸਿੱਖ ਜਿਹੜੇ ਉਹ ਵਧਾਈ ਦੇ ਪਾਤਰ ਹੈ ਕਿ ਉਹਨਾਂ ਨੇ ਆਪਣੇ ਵਿਰਸੇ ਨਾਲ ਜੁੜ ਕੇ ਆਪਣੇ ਮੂਲ ਨੂੰ, ਆਪਣੇ ਵਿਰਸੇ ਨੂੰ ਮਹਿਸੂਸ ਕਰਕੇ ਚੰਗੇ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਨੇ। ਸੋ ਬਾਹਰਲੇ ਸਿੱਖਾਂ ਨੂੰ ਹੀ ਮੈਂ ਤਾਂ ਬੇਨਤੀ ਕਰਾਂਗਾ ਕਿ ਪੰਜਾਬ ਵੱਲ ਵੀ ਤੁਸੀਂ ਕੁਛ ਨਾ ਕੁਛ ਜੋ ਉਦਮ ਕਰ ਰਹੇ ਹੋ ਉਹ ਤੁਸੀਂ ਮੁਬਾਰਕ ਦੇ ਹੱਕਦਾਰ ਹੋ, ਕਿਉਂਕਿ ਆਹ ਜਿਹੜੀ ਸੇਵਾ ਖਾਲਸੇ ਦੀ ਡਿਊਟੀ ਲਾਈ ਸੀ, ਜਿਹੜੀ ਦੁਨੀਆ ਸਿਰ ਕਮਾਈਏ ਤਾਂ ਦਰਗਾਹ ਵੈਸਨ ਪਾਈਏ, ਜਦੋਂ ਕਿਤੇ ਹੜ੍ਹ ਆਇਆ, ਜਦੋਂ ਕਿਤੇ ਭੁਚਾਲ ਆਇਆ, ਕੋਈ ਵੀ ਕੁਦਰਤੀ ਆਫਤ ਸੰਸਾਰ ਦੇ ਵਿੱਚ ਆਉਂਦੀ ਹੈ, ਵਿਦੇਸ਼ੀ ਸਿੱਖ ਵੀਰ ਜਿਸ ਢੰਗ ਦੇ ਨਾਲ ਸੇਵਾ ਨਿਭਾ ਰਹੇ ਨੇ ਉਹਦੇ ਲਈ ਮੈਂ ਅਰਦਾਸ ਵੀ ਕਰਦਾ ਤੇ ਤੁਹਾਨੂੰ ਵਧਾਈ ਵੀ ਦਿੰਦਾ ਕਿ ਸੱਚੇ ਪਾਤਸ਼ਾਹ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਣ। ਸੰਸਾਰ ਦੇ ਕੋਨੇ ਵਿੱਚ ਇਹ ਗੱਲ ਚੱਲੇ, ਪਰ ਪੰਜਾਬ ਦੇ ਵਿੱਚ ਇਹ ਗੱਲਾਂ ਸਾਰੀਆਂ ਘਾਟ ਨੇ, ਇਹਦੇ ਲਈ ਵੀ ਯਤਨ ਕਰਨ ਦੀ ਲੋੜ ਹੈ। ਜਦ ਸੰਸਥਾਵਾਂ ਲੱਗੀਆਂ ਹੋਈਆਂ ਨੇ ਪਰ ਜਦ ਤੱਕ ਕੇਂਦਰੀ ਪੱਧਰ ਤੇ ਕੋਈ ਐਸੀ ਜਥੇਬੰਦੀ ਨਹੀਂ ਬਣ ਜਾਂਦੀ ਕਿ ਆਪਣੇ ਮਕਸਦ ਨੂੰ ਲੈ ਕੇ, ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ, ਸਿੱਖੀ ਜੀਵਨ ਜੁਗਤ ਨੂੰ ਮੁੱਖ ਰੱਖ ਕੇ ਚੜ੍ਹਦੀ ਕਲਾ ਵੱਲ ਨੂੰ ਕੌਮ ਨੂੰ ਲਿਜਾਣ ਦਾ ਯਤਨ ਕਰੇ, ਉਦੋਂ ਤੱਕ ਇਹ ਸਾਰੇ ਕੰਮ ਅਸਮਰੱਥ ਹੀ ਹੈ। ਸਫਲਤਾ ਨਹੀਂ ਮਿਲ ਰਹੀ, ਸਫਲ ਵੀ ਜਾ ਰਹੇ ਆ ਸਾਰੇ ਉਦਮ ਜਿਹੜੇ। ਸੋ ਸਤਿਗੁਰੂ ਕਿਰਪਾ ਕਰਨ। Okay. Principal Sahab, I'm sorry to cut you off, but one last question, ਕਿਉਂਕਿ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ। ਐਟ ਦੀ ਐਂਡ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ, ਕਿਉਂਕਿ ਇਸ ਤਰ੍ਹਾਂ ਦੇ ਜਦੋਂ ਵੀ ਇੱਦਾਂ ਦੇ ਧਾਰਮਿਕ ਪ੍ਰੋਗਰਾਮਸ ਹੁੰਦੇ ਨੇ ਜਾਂ ਫਿਰ ਇਸ ਤਰ੍ਹਾਂ ਦੇ ਪਵਿੱਤਰ ਦਿਨ ਆਉਂਦੇ ਨੇ, ਹਮੇਸ਼ਾ ਅਨੰਦਪੁਰ ਦੀ ਧਰਤੀ ਤੇ ਇੱਕ ਸਿਆਸੀ ਅਖਾੜਾ ਲੱਗ ਜਾਂਦਾ ਹੈ। ਜਿਸ ਤਰ੍ਹਾਂ ਹੁਣ ਤੁਹਾਨੂੰ ਪਤਾ ਹੈ ਕਿ ਚੋਣਾਂ ਨੇੜੇ ਆਉਣ ਵਾਲੀਆਂ ਨੇ, 2017 ਦੀਆਂ ਚੋਣਾਂ ਨੇੜੇ ਨੇ, ਪਰ ਜਿਸ ਤਰ੍ਹਾਂ ਇੱਕ ਦੂਜੇ ਨੂੰ ਪਾਰਟੀ ਇੱਕ ਦੂਜੇ ਨੂੰ ਖਿੱਚਦੀ ਹੈ, ਧੋਂਦੀ ਹੈ, ਸਪੈਸ਼ਲੀ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਇਹ ਧਰਮ ਦੇ ਨਾਮ ਥੱਲੇ ਲੈ ਕੇ ਜਿਹੜੀ ਰਾਜਨੀਤੀ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ, ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਇੱਕ ਅੱਧੇ ਮਿੰਟ ਦੇ ਵਿੱਚ? ਮੈਂ ਪਹਿਲਾਂ ਹੀ ਬੇਨਤੀ ਕਰ ਦਿੱਤੀ ਕਿ ਕੌਮ ਜਿਹੜੀ ਹੈ ਨਾ ਇੱਕ ਕਿਸਮ ਦੀ ਲੀਡਰਲੈਸ ਹੋ ਚੁੱਕੀ ਹੈ, ਕਿਉਂਕਿ ਹਰ ਧੜਾ ਆਪਣੀ ਹੋਂਦ ਜਿਤਲਾ ਰਿਹਾ ਹੈ। ਉਹ ਇੱਦਾਂ ਦੇ ਇਕੱਠਾਂ ਨੂੰ ਆਪਣੇ ਸਿਆਸੀ ਮਕਸਦ ਵਾਸਤੇ ਹੀ ਵਰਤਣਾ ਚਾਹੁੰਦਾ ਹੈ। ਸੋ ਜਦੋਂ ਤੱਕ ਕੌਮ ਸੁਚੇਤ ਨਹੀਂ ਹੁੰਦੀ, ਸਿੱਖ ਕੌਮ ਜਿਹੜੀ ਹੈ, ਕਿਉਂਕਿ ਗੁਰੂ ਮਹਾਰਾਜ ਨੇ ਕਿਸੇ ਇੱਕ ਵਿਅਕਤੀ ਨੂੰ ਗੱਦੀ ਨਹੀਂ ਦਿੱਤੀ ਸੀ, ਬਲਕਿ ਕਿ ਅਸੀਂ ਅੱਗੇ ਭੇਜਤਾ ਗੀਤ ਵਿੱਚ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਵਾਲੇ ਫਰਜ਼ ਪੰਥ ਨੇ ਅਦਾ ਕਰਨੇ ਨੇ। ਅੱਜ ਹਰ ਬੰਦਾ ਕਹਿ ਦਿੰਦਾ ਹੈ ਪੰਥ ਨੂੰ ਕੋਈ ਖਤਰਾ ਨਹੀਂ ਕਿਉਂਕਿ ਪੰਥ ਦਾ ਰਾਖਾ ਗੁਰੂ ਗੋਬਿੰਦ ਸਿੰਘ ਹੈ, ਪਰ ਇਹ ਵੀ ਚੇਤੇ ਰੱਖਣਾ ਹੋਏਗਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਡਿਊਟੀ ਸਾਡੀ ਲਾ ਦਿੱਤੀ ਸੀ। ਹੁਣ ਪੰਥ ਨੇ ਸੋਚਣਾ ਸੀ, ਪਰ ਪੰਥ ਜਿਹੜਾ ਇੱਕ ਮੰਚ ਤੇ ਇਕੱਠਾ ਨਹੀਂ ਹੋ ਰਿਹਾ ਜਾਂ ਹੋਣ ਨਹੀਂ ਦਿੱਤਾ ਜਾ ਰਿਹਾ, ਜਾਂ ਇੱਥੇ ਦੀ ਬਹੁ ਗਿਣਤੀ ਜਿਹੜਾ ਭਾਈਚਾਰਾ ਹੈ ਉਹ ਏਦਾਂ ਦੇ ਸਮੱਸਿਆਵਾਂ ਖੜੀਆਂ ਕਰ ਦਿੰਦਾ। ਉਹਨਾਂ ਨੇ ਆਪਣੇ ਏਜੰਟ ਜਿਹੜੇ ਪੈਦਾ ਕੌਮ ਦੀ ਵਾਰ ਦਿੱਤੇ ਨੇ, ਜਿਹੜੇ ਕੌਮ ਸੁਚੇਤ ਹੀ ਨਹੀਂ ਹੋਣ ਦਿੰਦੇ ਜਾ ਰਹੇ। ਕਹਿੰਦੇ ਜਦੋਂ ਤੱਕ ਸੁਚੇਤ ਨਹੀਂ ਹੁੰਦੀ ਉਹ ਤਾਂ ਹੀ ਸੁਚੇਤ ਹੋਏਗੀ ਜੇ ਪੂਰਾ ਗੁਰਬਾਣੀ ਦਾ ਗਿਆਨ ਜਿਹੜਾ ਉਹ ਸਿੱਖ ਸੰਗਤਾਂ ਤੱਕ ਪਹੁੰਚੇਗਾ। ਪਹਿਲੇ ਨੰਬਰ ਤੇ ਤਾਂ ਲੋੜ ਹੈ ਧਰਮ ਨੂੰ ਆਪਣੇ ਨੂੰ ਜਿਹੜਾ ਹੈ ਪ੍ਰਚਾਰਨ ਵਾਸਤੇ,
ਧਾਰਮਿਕ ਸਿਧਾਂਤਾਂ ਨਾਲ ਸੰਗਤਾਂ ਨੂੰ ਜੋੜਨ ਦਾ ਉਦਮ ਕਰੀਏ ਤਾਂ ਹੀ ਜਦੋਂ ਕੌਮ ਸੁਚੇਤ ਹੋ ਗਈ, ਸਿੱਖ ਸੁਚੇਤ ਹੋ ਗਿਆ ਤੇ ਆਪਣੇ ਆਪ ਸਾਰੇ ਕਾਰਜ ਠੀਕ ਹੋ ਜਾਣਗੇ। ਤੇ ਸਿੱਖ ਕਮਿਊਨਿਟੀ ਕਾਲਜ ਇਸੇ ਗੱਲ ਦੇ ਉਦਮ ਕਰ ਰਿਹਾ ਹੈ ਤੇ ਬੱਚਿਆਂ ਨੂੰ ਪਕੜ ਕੇ ਉਹਨਾਂ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਾਇਆ ਜਾਵੇ। ਸਾਰੇ ਪ੍ਰਚਾਰਕਾਂ ਦੀ, ਸਾਰੀ ਸੰਸਥਾਵਾਂ ਦੀ ਮੈਂ ਇਹੀ ਬੇਨਤੀ ਕਰਾਂਗਾ, ਜਿੱਥੇ ਹੋਰ ਕਾਰਜ ਕਰਨੇ ਨੇ ਉੱਥੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣਨ ਦੇ ਲਈ ਵੀ ਸਾਨੂੰ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਆ। ਉਹਨਾਂ ਨੂੰ, ਬੱਚਿਆਂ ਨੂੰ, ਆਉਣ ਵਾਲੀ ਪਨੀਰੀ ਨੂੰ ਆਪਣੇ ਵਿਰਸੇ ਨਾਲ ਜੋੜੀਏ, ਗੱਲਬਾਤ ਕਰਦੇ ਕੰਮ ਉਹਨਾਂ ਰਿਜ਼ਲਟ ਦੀ ਆਸ ਰੱਖੀਏ। ਬਿਲਕੁਲ ਬਿਲਕੁਲ ਪ੍ਰਿੰਸੀਪਲ ਸਾਹਿਬ ਇਸ ਵਿਸ਼ੇ ਤੇ ਕੁਐਸਚਨ ਤਾਂ ਹੋਰ ਬਹੁਤ ਨੇ, ਪਰ ਸਾਡਾ ਇਸ ਵੇਲੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ, ਐਟਲੀਸਟ ਇਸ ਵਿਸ਼ੇ ਦੇ ਉੱਪਰ ਪੂਰੇ ਆਪਣੇ ਤੁਸੀਂ ਵਿਚਾਰ, ਸਾਨੂੰ ਜਾਣਕਾਰੀ ਦਿੱਤੀ, ਸਾਨੂੰ ਵੇਰਵਾ ਦਿੱਤਾ, ਪਿਛੋਕੜ ਦਿੱਤਾ। ਸੋ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਚੈਨਲ ਰਾਹੀਂ ਮੈਂ ਸਾਰੇ ਸੰਸਾਰ ਨੂੰ ਇੱਕ ਵਾਰੀ ਫਿਰ ਵਧਾਈ ਦੇਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।